2 ਮਹੀਨੇ ਪਹਿਲੇ ਵਿਆਹ ਹੋਇਆ ਤੇ ਈਦੋਂ ਚੌਥੇ ਦਿਨ ਜਿਹੜਾ ਨਾ ਟ੍ਰੇਨ ਥੱਲੇ ਆ ਕੇ ਖੁਦਕੁਸ਼ੀ ਕਰ ਲਈ। ਈਦ ਦੇ ਉੱਪਰ ਐਸ ਨਵੇਂ ਨਵੇਲੇ ਜੋੜੇ ਨੇ ਫੈਸਲਾ ਕੀਤਾ ਕਿ ਅਸੀਂ ਹਨੀਮੂਨ ਮਨਾਉਣ ਵਾਸਤੇ ਜਾਣਾ ਵਾ। ਲੇਕਿਨ ਸਿਆਣਿਆਂ ਨੇ ਜਿਹੜੀ ਗੱਲ ਕੀਤੀ ਹੈ ਨਾ ਕਿ ਚਾਦਰ ਵੇਖ ਕੇ ਜਿਹੜੇ ਆ ਨਾ ਫਿਰ ਪੈਰ ਤੁਹਾਨੂੰ ਫਲਾਣੇ ਚਾਹੀਦੇ ਆ। अस्सलाम वालेकुम। ਅੱਛਾ ਜੀ, 2 ਮਹੀਨੇ ਪਹਿਲੇ ਵਿਆਹ ਹੋਇਆ ਤੇ ਈਦੋਂ ਚੌਥੇ ਦਿਨ ਜਿਹੜਾ ਨਾ ਟ੍ਰੇਨ ਥੱਲੇ ਆ ਕੇ ਖੁਦਕੁਸ਼ੀ ਕਰ ਲਈ। ਅਸਲ ਹਕਾਇਕ ਕੀ ਸੀ ਉਹ ਮੈਂ ਤੁਹਾਨੂੰ ਦੱਸਣ ਜਾ ਰਿਹਾ ਵਾਂ। ਈਦ ਦੇ ਉੱਪਰ ਐਸ ਨਵੇਂ ਨਵੇਲੇ ਜੋੜੇ ਨੇ ਫੈਸਲਾ ਕੀਤਾ ਕਿ ਅਸੀਂ ਹਨੀਮੂਨ ਮਨਾਉਣ ਵਾਸਤੇ ਜਾਣਾ ਵਾ। ਨਰਾਨ ਕਗਾਨ ਅੱਜ ਕੱਲ੍ਹ ਬੱਸਾਂ ਚੱਲਦੀਆਂ ਵਾ ਤੇ ਬੜੀ ਪਬਲਿਸਿਟੀ ਹੁੰਦੀ ਆ, ਸੋਸ਼ਲ ਮੀਡੀਆ ਤੇ ਲਾਲਾ ਲਾਲਾ ਪਾਈ ਹੁੰਦੀ ਲੋਕਾਂ ਨੇ, ਉੱਥੇ ਜਾ ਕੇ ਸੈਲਫੀਆਂ ਖਿੱਚਦੇ ਆਈਏ ਕਰਦੇ ਉਹ ਕਰਦੇ। ਉਹਦੇ ਵੱਲ ਵੇਖ ਕੇ ਹਰ ਬੰਦੇ ਦਾ ਦਿਲ ਕਰਦਾ ਵਾ। ਲੇਕਿਨ ਸਿਆਣਿਆਂ ਨੇ ਜਿਹੜੀ ਗੱਲ ਕੀਤੀ ਹੈ ਨਾ ਕਿ ਚਾਦਰ ਵੇਖ ਕੇ ਜਿਹੜੇ ਆ ਨਾ ਫਿਰ ਪੈਰ ਤੁਹਾਨੂੰ ਫਲਾਣੇ ਚਾਹੀਦੇ ਆ, ਉੱਦਾਂ ਨਹੀਂ ਫਲਾਣੇ ਚਾਹੀਦੇ। ਖੈਰ ਜੀ, ਇਸ ਸਾਜਦ ਨਾਮੀ ਮੁੰਡੇ ਨੇ ਜਿਹਦਾ 2 ਮਹੀਨੇ ਪਹਿਲੇ ਵਿਆਹ ਹੋਇਆ ਸੀਗਾ, ਇਹਨੇ ਆਪਣੇ ਵੱਡੇ ਭਰਾ ਫਾਹਦ ਨੂੰ ਕਿਹਾ ਕਿ ਭਾਜੀ ਮੈਨੂੰ ਪੈਸੇ ਚਾਹੀਦੇ ਆ, ਮੈਨੂੰ ਪੈਸੇ ਦਿਓ ਤਾਂ ਕਿ ਮੈਂ ਆਪਣੀ ਬੁੱਢੀ ਨੂੰ ਲੈ ਕੇ ਹਨੀਮੂਨ ਤੇ ਜਾਵਾਂ। ਜ਼ਾਰੀ ਬਾਤ ਆ, ਬੁੱਢੀਆਂ ਵੀ ਸੋਸ਼ਲ ਮੀਡੀਆ ਵੇਖਦੀਆਂ, ਟਿਕਟੌਕ ਦੇਖਦੀਆਂ, ਫੇਸਬੁੱਕ ਵੇਖਦੀਆਂ। ਹਰ ਦੂਸਰੇ ਬੰਦੇ ਨੇ ਆਪਣੀ ਬੁੱਢੀ ਨਾਲ ਲਾਈ ਹੁੰਦੀ ਸੈਲਫੀ, ਹਰ ਬੁੱਢੀ ਨੇ ਆਪਣੇ ਬੰਦੇ ਨਾਲ ਸੈਲਫੀ ਲਾਈ ਹੁੰਦੀ ਹੈ। ਕੋਈ ਪਹਾੜ ਤੋਂ ਇੰਜ ਕਰਨ ਡਿਆ ਹੁੰਦਾ, ਕੋਈ ਇੰਜ ਕਰਨ ਡਿਆ ਹੁੰਦਾ, ਕਿਤੇ ਬਰਫ਼ ਪੈ ਰਹੀ ਹੁੰਦੀ ਹੈ। ਸੋਸ਼ਲ ਮੀਡੀਆ ਨਾ, ਸੋਸ਼ਲ ਮੀਡੀਆ ਵੱਲ ਦੇਖ ਕੇ ਲੋਕ ਇਹ ਨਹੀਂ ਦੇਖਦੇ ਕਿ ਸਾਡੇ ਘਰ ਰੋਟੀ ਹੈ ਜਾਂ ਨਹੀਂ ਹੈ। ਅਸੀਂ ਸਿਰਫ ਹਨੀਮੂਨ ਮਨਾਉਣ ਵਾਸਤੇ ਉਹਨਾਂ ਇਲਾਕਿਆਂ ਦੇ ਵਿੱਚ ਜਾਣਾ ਵਾ। ਫਿਰ ਉਹਦਾ ਨਤੀਜਾ ਉਹੀ ਨਿਕਲਦਾ ਵਾ ਜਿਹੜਾ ਈਦੋਂ ਚੌਥੇ ਦਿਨ ਇਹਨਾਂ ਦੋਨਾਂ ਮੀਆਂ ਬੀਵੀ ਨੇ ਟ੍ਰੇਨ ਥੱਲੇ ਆ ਕੇ ਖੁਦਕੁਸ਼ੀ ਕਰ ਲਈ। ਖੈਰ ਜੀ, ਆਪਣੇ ਭਰਾ ਫਾਹਦ ਨੂੰ ਕਿਹਾ ਕਿ ਮੈਨੂੰ ਪੈਸੇ ਦੇ। ਉਹਨੇ ਕਿਹਾ ਜੀ ਦਿਨਾ ਵਾਂ ਕਰਦਾ ਵਾਂ, ਹਲੇ ਥੋੜ੍ਹੇ ਪੈਸੇ ਆ, ਜਿੰਨੇ ਤੈਨੂੰ ਚਾਹੀਦੇ ਆ ਉਹਨੇ ਨਹੀਂ ਹੈਗੇ। ਅੱਜ ਸਵੇਰ ਸਭ ਤੋਂ ਪਹਿਲੇ ਸਾਜਦ ਨੇ ਆਪਣੇ ਵੱਡੇ ਭਰਾ ਫਾਹਦ ਨੂੰ ਫੋਨ ਕੀਤਾ ਕਿ ਭਾਜੀ ਮੈਂ ਤੈਨੂੰ ਪੈਸਿਆਂ ਦਾ ਕਿਹਾ ਸੀਗਾ, ਮੇਰੀ ਬੁੱਢੀ ਜਿਹੜੀ ਆ ਉਹ ਕਹਿੰਦੀ ਆ ਮੈਨੂੰ ਲੈ ਕੇ ਜਾਓ ਹਨੀਮੂਨ ਤੇ ਮੇਰਾ ਨਹੀਂ ਸਰਦਾ ਪਿਆ, ਤੇਰੀ ਮਿਹਰਬਾਨੀ ਆ ਭਾਜੀ ਮੈਨੂੰ ਪੈਸੇ ਦੇ। ਭਾਜੀ ਨੇ ਕਿਹਾ ਮੇਰੇ ਕੋਲ ਹਲੇ ਥੋੜ੍ਹੇ ਆ, ਮੈਂ ਦਿਨਾ ਵਾਂ ਕਰਦਾ ਵਾਂ। ਉਹਨੇ ਕਿਹਾ ਜੇ ਤੂੰ ਨਹੀਂ ਦੇਣੇ ਨਾ ਤੇ ਅੱਜ ਅਸੀਂ ਫਿਰ ਖੁਦਕੁਸ਼ੀ ਕਰ ਲੈਣੀ ਆ। ਜਨਾਬ, ਨਤੀਜਾ ਉਹੀ ਨਿਕਲਿਆ। ਉਹ ਗੱਟੀ ਗਏ ਆ ਜਿੱਥੋਂ ਟ੍ਰੇਨ ਲੰਘਦੀ ਆ, ਟ੍ਰੇਨ ਦੇ ਥੱਲੇ ਆਏ ਆ, ਦੋਨੇ ਅੱਲਾ ਨੂੰ ਪਿਆਰੇ ਹੋ ਗਏ ਆ। ਹੁਣ ਉਹਨਾਂ ਦੀ ਡੈੱਡ ਬੋਡੀ ਜਿਹੜੀ ਆ ਉਹਨੂੰ ਫੈਸਲਾਬਾਦ ਦੇ ਅਲੈਡ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਵਾ। ਤੁਹਾਨੂੰ ਸਿਰਫ ਅੱਜ ਦੱਸਣ ਦਾ ਮਕਸਦ ਇਹ ਆ ਕਿ ਆਪਣੇ ਘਰ ਵੇਖੋ, ਆਪਣਾ ਮਾਂ ਪਿਓ ਵੇਖੋ, ਆਪਣੇ ਬੰਦੇ ਵੇਖੋ। ਇਹ ਖਾਸ ਤੌਰ 'ਤੇ ਬੁੱਢੀਆਂ ਨੂੰ ਮੈਂ ਕਹਿਣਾ ਚਾਹ ਰਿਹਾ ਵਾਂ, ਫਿਰ ਜਾ ਕੇ ਆਪਣੇ ਬੰਦਿਆਂ ਨੂੰ ਫਰਮਾਇਸ਼ਾਂ ਪਾਓ ਕਿ ਅਸੀਂ ਹਨੀਮੂਨ 'ਤੇ ਜਾਣਾ ਵਾ, ਅਸੀਂ ਫਲਾਂ ਜੋੜਾ ਲੈਣਾ ਵਾ, ਅਸੀਂ ਵਿੰਟਰਲੈਂਡ ਜਾਣਾ ਵਾ, ਅਸੀਂ ਮਰੀ ਜਾਣਾ ਵਾ। ਜਿੱਥੇ ਮਰਜ਼ੀ ਜਾਓ, ਤੁਹਾਡੇ ਕੋਲ ਅਗਰ ਪੈਸੇ ਆ ਤੁਸੀਂ ਜਿੱਥੇ ਮਰਜ਼ੀ ਜਾਓ। ਸਿਆਣੇ ਕਹਿੰਦੇ ਆ ਨਾ, ਸਾਹਮਣੇ ਬੰਦੇ ਦਾ ਮੂੰਹ ਲਾਲ ਹੋਵੇ ਤੇ ਆਪਣਾ ਮੂੰਹ ਚਪੇੜਾ ਮਾਰ ਕੇ ਨਹੀਂ ਕਰ ਲਈਦਾ, ਹਾਲਾਤੋਂ ਵਾਕਿਆ ਦੇਖ ਕੇ ਫਿਰ ਅਗਲਾ ਕਦਮ ਚੱਕੀਦਾ ਵਾ। ਜਿੰਨੇ ਸੋਸ਼ਲ ਮੀਡੀਆ ਵਾਲੇ ਸਟਾਰ ਆ ਤੁਸੀਂ ਇਹਨਾਂ ਨੂੰ ਦੇਖੋ ਨਾ ਤੇ ਇਹ ਜਨਾਬੇ ਲਈ ਇੱਦਾਂ ਦੇ ਡਰਾਮੇ ਕਰਨ ਦੇ ਹੁੰਦੇ ਆ। ਉਹਨਾਂ ਨਾਲ ਦੇਖ ਕੇ ਫਿਰ ਜਿਹੜੇ ਮਾੜੇ ਘਰਾਂ ਦੀਆਂ ਕੁੜੀਆਂ ਹੁੰਦੀਆਂ, ਮੁੰਡੇ ਹੁੰਦੇ ਆ, ਉਹ ਵੀ ਕਹਿੰਦੇ ਆ ਕਿ ਸਾਡਾ ਲਾਈਫ ਸਟਾਈਲ ਜਿਹੜਾ ਨਾ ਉਹ ਇੱਦਾਂ ਦਾ ਹੋਣਾ ਚਾਹੀਦਾ ਵਾ। ਫਿਰ ਉਹ ਆਪਣੇ ਬੰਦਿਆਂ ਨੂੰ ਕਹਿੰਦੀਆਂ ਕਿ ਸਮਾਨ ਤੋਂ ਤਾਰੇ ਤੋੜ ਕੇ ਲੈ ਆਓ। ਫਿਰ ਸਿਆਣਿਆਂ ਨੇ ਕਿਹਾ ਨਾ ਕਿ ਉਹਨਾਂ ਬਾਲੀਆਂ ਦਾ ਜਿਹੜੀਆਂ ਕੰਨਾਂ ਦੇ ਵਿੱਚ ਪਾਈ ਦੀਆਂ ਕਾਂਟੇ ਕੂੰਟੇ, ਉਹਨਾਂ ਬਾਲੀਆਂ ਦਾ ਕੀ ਫਾਇਦਾ ਜਿਨ੍ਹਾਂ ਬਾਲੀਆਂ ਦੇ ਨਾਲ ਕੰਨ ਖਰਾਬ ਹੋ ਜਾਣ। ਉਹਨਾਂ ਚੀਜ਼ਾਂ ਦਾ ਫਾਇਦਾ ਕੀ ਜਿਹੜੀਆਂ ਸਾਨੂੰ ਖੁਦਕੁਸ਼ੀ ਤੇ ਮਜਬੂਰ ਕਰ ਦੇਣ। ਅਫਸੋਸ ਹੋ ਰਿਹਾ, ਯਕੀਨ ਕਰੋ, ਇਸ ਤੋਂ ਇਲਾਵਾ ਅੱਜ ਕੁਛ ਨਹੀਂ ਹੈਗਾ ਕਿ ਸਿਰਫ 2 ਮਹੀਨੇ ਪਹਿਲੇ ਵਿਆਹ ਹੋਇਆ। ਪਤਾ ਨਹੀਂ ਕਿੰਨੇ ਚਾਵਾਂ ਨਾਲ ਦੋਨਾਂ ਘਰਾਂ ਨੇ ਵਿਆਹ ਕੀਤਾ ਹੋਣਾ ਵਾ, ਕਿੰਨੇ ਇਹਨਾਂ ਦੇ ਖਾਬ ਹੋਣੇ ਆ ਜਿਹੜੇ ਸਿਰਫ ਮੈਂ ਆਪਣੀ ਚਾਦਰ ਨਹੀਂ ਦੇਖੀ ਤੇ ਪੈਰ ਫੈਲਾ ਦਿੱਤੇ, ਭਰਾ ਨੂੰ ਕਹਿ ਦਿੱਤਾ ਕਿ ਅਸੀਂ ਭਾਈ ਜਾਣਾ ਹੀ ਜਾਣਾ ਵਾ, ਸਾਨੂੰ ਪੈਸੇ ਕਰਕੇ ਦੇ। ਉਹ ਭਰਾ ਵੀ ਵਿਚਾਰਾ ਗਰੀਬ ਆਦਮੀ ਆ, ਉਹ ਵੀ ਕਿਤੇ ਲੂਮਾ ਲਾਮਾ ਤੇ ਕੰਮ ਕਰਦਾ। ਇਹ ਸਾਜਦ ਜਿਹੜਾ ਸੀਗਾ ਇਹ ਵੀ ਕਿਤੇ ਲੂਮਾ ਲਾਮਾ ਤੇ ਕੰਮ ਕਰਦਾ ਸੀਗਾ। ਲੇਕਿਨ ਹਾਲਾਤ ਇਦਾਂ ਦੇ ਨਹੀਂ ਬਣੇ ਕਿ ਉਹਨਾਂ ਕੋਲ ਪੈਸੇ ਪੂਰੇ ਹੋ ਜਾਣ। ਫਿਰ ਉਹਨਾਂ ਦਾ ਨਤੀਜਾ ਇਹੀ ਨਿਕਲਿਆ ਕਿ ਉਹਨਾਂ ਦੋਨਾਂ ਨੇ ਖੁਦਕੁਸ਼ੀ ਕਰ ਲਈ। ਐਂਡ ਉੱਪਰ ਮੈਂ ਤੁਹਾਨੂੰ ਇਹੀ ਗੱਲ ਕਰਾਂਗਾ ਕਿ ਹੁਣ ਵਕਤ ਆ ਗਿਆ ਵਾ, ਸਾਨੂੰ ਦੇਖਣਾ ਪਏਗਾ, ਸਾਨੂੰ ਸੋਚਣਾ ਪਏਗਾ ਕਿ ਆਖਰ ਸਾਡਾ ਸੋਸ਼ਲ ਮੀਡੀਆ ਸਾਨੂੰ ਕਿਹੜੇ ਪਾਸੇ ਲੈ ਕੇ ਜਾ ਰਿਹਾ ਵਾ, ਅਸੀਂ ਕੀ ਕਰਨ ਜਾ ਰਹੇ ਹਾਂ। ਮੈਂ ਇਹ ਨਹੀਂ ਕਹਿੰਦਾ ਕਿ ਸੋਸ਼ਲ ਮੀਡੀਆ ਨਾ ਦੇਖੋ, ਸੋਸ਼ਲ ਮੀਡੀਆ ਜ਼ਰੂਰ ਦੇਖੋ, ਲੇਕਿਨ ਉਹਦੇ ਉੱਪਰੋਂ ਕੋਈ ਕੰਮ ਦੀਆਂ ਚੀਜ਼ਾਂ ਲਵੋ ਨਾ। ਇਹ ਕਿਹੜੀ ਗੱਲ ਹੋ ਗਈ ਕਿ ਇੱਕ ਫਲਾਂ ਵਾ ਲਾਹੌਰ ਦਾ ਕੋਈ ਟਿਕਟੋਕਰ ਆ, ਫਲਾਂ ਜਗ੍ਹਾ ਦਾ ਕੋਈ ਯੂਟਿਊਬਰ ਆ, ਉਹ ਆਪਣੇ ਨਿਆਣਿਆਂ ਨੂੰ ਲੈ ਕੇ ਨਰਾਨ ਕਗਾਨ ਗਿਆ ਤੇ ਭਾਈ ਮੇਰਾ ਜਾਣਾ ਜ਼ਰੂਰੀ ਨਹੀਂ ਹੈਗਾ। ਅਗਰ ਮੇਰੇ ਕੋਲ ਪੈਸੇ ਨਹੀਂ ਹੈਗੇ ਤੇ ਮੇਰਾ ਜਾਣਾ ਜ਼ਰੂਰੀ ਨਹੀਂ। ਇਹ ਮੈਨੂੰ ਵੀ ਸਮਝਣਾ ਪਏਗਾ, ਇਹ ਸਾਡੇ ਘਰ ਵਾਲਿਆਂ ਨੂੰ ਵੀ ਸਮਝਣਾ ਪਏਗਾ, ਔਰ ਇਹ ਸਾਰੀ ਗੱਲ ਤੁਹਾਨੂੰ ਵੀ ਸਮਝਣੀ ਪਏਗੀ, ਤੁਹਾਡੇ ਘਰ ਵਾਲਿਆਂ ਨੂੰ ਸਮਝਣੀ ਪਏਗੀ, ਤੁਹਾਡੇ ਭੈਣਾਂ ਭਰਾਵਾਂ ਨੂੰ ਵੀ ਸਮਝਣੀ ਪਏਗੀ। ਅਗਰ ਤੁਸੀਂ ਨਹੀਂ ਸਮਝੋਗੇ ਤੇ ਫਿਰ ਉਹਦਾ ਨਤੀਜਾ ਇਹੀ ਨਿਕਲੇਗਾ ਕਿ ਟ੍ਰੇਨ ਦੀਆਂ ਪਟਰੀਆਂ ਹੋਣਗੀਆਂ ਤੇ ਸਾਡੇ ਸਿਰ ਹੋਣਗੇ। ਅੱਲਾ ਦੇ ਸਪੁਰਦ। ਬਹੁਤ ਸ਼ੁਕਰੀਆ।